कमालिया घबरा ना, साडे हुंदियां तैनूं घबराण दी कोई लोड़ नहीं। चौधरी हशमत दा नां 5 पिंडां दे विच ਵੱਜਦਾ, ਤੈਨੂੰ ਪਤਾ ਹੈ। ਉਹ ਮੈਨੂੰ ਪਤਾ ਚੌਲ ਸਾਹਿਬ, ਤੁਹਾਡੀ ਕੋ ਬੋਲਦੀ ਏ, ਤੁਹਾਡੀ ਰੱਖੀ ਤੇ ਚੁੱਕਦਾ ਕੋ ਨਹੀਂ। ਪਰ ਇਹ ਤੁਹਾਡੇ ਹਮਸਾਏ ਜਿਹੜੇ ਨਾ ਸਾਰੇ ਟੱਬਰ ਨੇ ਮੇਰੀ ਬੇਇੱਜ਼ਤੀ ਕੀਤੀ ਜੇ। ਉਹ ਮਾਈ ਨੇ ਫੱਫੇ ਕੁੱਟਣ ਨੇ ਤੇ ਕੁੜੀ ਉਹਦੀ ਨੇ ਤਾਂ ਜਿਹੜਾ ਮੁੰਡਾ ਉਹਦਾ ਨਿੱਕਾ, ਉਹਨਾਂ ਨੂੰ ਸਮਝਾਓ ਇਹ ਨਾ ਇੱਕ ਦਿਨ ਇੱਥੇ ਕੋਈ ਨਵਾਂ ਰਫੜ ਪੈ ਜੇ। ਉਹ ਨਾ ਘਬਰਾਇਆ ਕਰ, ਨਾ ਪਰੇਸ਼ਾਨ ਹੋਇਆ ਕਰ, ਗੁਆਂਢੀਆਂ ਦਾ ਧਿਆਨ ਰੱਖੀਦਾ ਤੇ ਨਾਲੇ ਇਹ ਗੱਲਾਂ ਜਿਹੜੀਆਂ ਨੇ ਨਾ ਸਾਡੇ ਇਹ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਇਹ ਸਾਡੇ ਗੁਆਂਢੀ ਨੇ ਕੋਈ ਨਹੀਂ ਗੱਲ ਤੇ ਫਿਰ ਵੀ ਵੇਖ ਲਾਂਗੇ ਕੀ ਕਰਨਾ। ਅਸੀਂ ਇਹਨਾਂ ਦਾ ਮੂੰਹ ਵੇਖਨੇ ਆ ਬੜੇ ਦਿਨਾਂ ਦਾ, ਕੋਈ ਗੱਲ ਨਹੀਂ, ਪਰੇਸ਼ਾਨ ਨਾ ਓਏ ਵਿੱਚ ਉਸਾ ਬੜਾ ਬਦਤਮੀਜ਼ ਆ ਤੁਹਾਡਾ ਨੌਕਰ। ਓਏ ਬਕਵਾਸ ਬੰਦ ਕਰੀਏ। ਮੈਨੂੰ ਪਤਾ ਨਹੀਂ ਆਂਦਾ, ਮੈਨੂੰ ਆਂਦਾ ਜਦੋਂ ਨਾਨਿਆਂ ਨਾਲ ਚੋਦਦੀ ਆ ਨਾ ਤੇ ਆਪਣੇ ਆਮਿਆਂ ਨੂੰ ਬੜੇ ਬੜੇ ਪੈਸੇ ਦਿੰਦਾ ਤੇ ਸਾਨੂੰ ਵੀ ਦਿੰਦੇ ਚੌਲ ਸਾਹਿਬ। 5-5 ਹਜ਼ਾਰ ਰੁਪਇਆ ਦਿੰਦਾ ਤੇ ਸਾਡਾ ਚੋਦੇ ਸਾਨੂੰ 5 ਰੁਪਏ ਦਿੰਦਾ। ਵੇ ਆ ਜਨਾ ਆਟਾ ਉਹ ਨਹੀਂ ਬਕਵਾਸ ਕਰਦਾ ਪਿਆ। ਅੱਛਾ ਜਾਂਦਾ ਸਹੀ ਤੂੰ ਉਹਨੇ ਬਕਵਾਸ ਕਰਦਾ। ਇਹੋ ਜਿਹੀਆਂ ਗੱਲਾਂ ਕਰਦੇ ਜੇ ਸਾਰਾ ਟੱਬਰ। ਇਹਨਾਂ ਨੂੰ ਸਮਝਾਓ ਉਹਨਾਂ ਇੱਕ ਦਿਨ ਨਵਾਂ ਰਫੜ ਪੈ ਜੇ। ਆ ਨਹੀਂ ਨਾ ਪਰ ਆਣਾ ਪਾਈਏ ਮੈਂ ਤੈਨੂੰ ਮੈਨੂੰ ਪਤਾ ਨਹੀਂ ਆਂਦਾ ਚੋਸਾ ਇਹ ਆਂਦਾ ਸਾ ਜਦੋਂ ਆਦਾ ਚੋਦਦੀ ਨੇ ਨਾ ਮਹੱਲੇ ਇੰਤਿਆਜ਼ ਆਦੇ ਨਾ ਗਰੀਬਾਂ ਨੂੰ ਆਦਾ ਸਾਥ ਆਦੇ ਨੇ। ਸਾਡਾ ਚੋਦਦੀ ਗਰੀਬਾਂ ਫੋ ਆ ਜਾਂਦਾ। ਉਹ ਚੱਲ ਬਕਵਾਸ ਨਾ ਕਰ। ਇਹ ਮੈਨੂੰ ਆਂਦਾ ਮੈਂ ਤੈਨੂੰ ਬਗੈਰ ਤਾਂ ਬਿਜਲੀ ਦੀ ਪੂਛਣ ਨਾਲ ਬੰਨਤਾ ਸਾਰਾ ਦਿਨ ਤੂੰ ਖੱਜਲ ਹੁੰਦੇ ਰਹਿਣਾ। ਮੈਂ ਤਾਂ ਤੇਰੀ ਪੁੱਛੇ ਨਾ ਬਣ ਗਿਆ। ਆਪਣੇ ਬਿਜਲੀ ਪੂਛਣ ਨਾਲ ਨਹੀਂ ਬਣੇਗਾ ਹੈ। ਡੱਬਾ ਜਾਤਾ ਜੀ ਚੌਰ ਸਾਹਿਬ ਵੇਖਿਆ ਕਿ ਸੁਣੀਏ ਜੇ ਨਾ। ਉਹ ਮੈਂ ਤੁਹਾਡੀਆਂ ਸੁਣਨਾ ਪਿਆ। ਇਹ ਚੰਗੀਆਂ ਗੱਲਾਂ ਕਰਦੇ ਹੋ ਬਈ। ਆਲਾ ਤੇਰਾ ਪਿਓ, ਤੇਰੇ ਪਿਓ ਨਾਲ ਵੀ ਗੱਲ ਕਰਨਾ ਜਿਹੜਾ ਤੁਸੀਂ ਤਮਾਸ਼ਾ ਲਾਇਆ ਸਾਡੇ ਨਾਲ। ਬੜੀ ਹੈਰਾਨਗੀ ਵਾਲੀ ਗੱਲ ਹੈ ਬਈ, ਤੁਹਾਨੂੰ ਇਸ ਗੱਲ ਦੀ ਪਤਾ ਹੀ ਕੋਈ ਨਹੀਂ ਕਿ ਗੁਆਂਢੀਆਂ ਦੇ ਨਾਲ ਕਿਵੇਂ ਆਪਣਾ ਰਹਿਣ ਰੱਖੀਦਾ। ਜ਼ਾਤ ਦੀ ਕੋੜ ਕਿੱਲੀ ਤੇ ਛਤੀਰਾਂ ਨੂੰ ਜੱਫੇ। ਉਹ ਚੱਲ ਵੇਖ ਲੈਣਾ ਕਮਾਲਿਆ, ਕੋਈ ਨਹੀਂ ਗੱਲ ਵੇਖ ਲੈਨੇ ਆ ਇਹਨਾਂ ਨੂੰ ਵੀ। ਇਹ ਮੈਨੂੰ ਦੱਸ ਕਮਾਲਿਆ, ਇਸ ਤੋਂ ਪਹਿਲਾਂ ਨੌਕਰੀ ਕਿੱਥੇ ਕਿੱਥੇ ਕੀਤੀ ਆ? ਉਹ ਚੌਰ ਸਾਹਿਬ ਮੈਂ ਬੜਾ ਖੱਜਲ ਹੋਇਆ। ਅੱਛਾ, ਲੇਕਿਨ ਜਿਹੜਾ ਸਕੂਨ ਇੱਥੇ ਤੁਹਾਡੇ ਕੋਲ ਆ ਕੇ ਹੋਇਆ ਨਾ ਕਿਤੇ ਵੀ ਨਹੀਂ ਹੋਇਆ। ਕਿਵੇਂ ਬਾਈ, ਕਿੱਥੇ ਕਿੱਥੇ ਕੀਤੀ ਆ? ਸਭ ਤੋਂ ਪਹਿਲਾਂ ਮੈਂ ਜੱਟਾਂ ਨਾਲ ਕੀਤੀ ਨੌਕਰੀ। ਵਾਹ ਬਈ ਵਾਹ। ਸਾਰਾ ਦਿਨ ਮੱਝਾਂ ਨੂੰ ਪੱਠੇ ਪਾਉਂਦੇ ਰਹਿਣਾ। ਅੱਛਾ, ਤੇ ਟਾਈਮ ਨਾਲ ਰੋਟੀ ਵੀ ਨਹੀਂ ਦਿੰਦੇ। ਬੜੀ ਝਾੜੀ ਧੋਂਦੇ ਸਾਡੇ ਸਾਹਮਣੇ ਬਹਿ ਕੇ ਤੇ ਸਾਨੂੰ ਗੱਲਾਂ ਪਿਆ ਕਰਨਾ, ਕੋਈ ਸ਼ਰਮ ਕਰ ਕਮਾਲਿਆ। ਅਸੀਂ ਚੌਧਰੀ ਹੁੰਨੇ ਆ। ਚੌਰ ਸਾਹਿਬ ਤੁਹਾਡੇ ਨਾਲ ਕਿਹਨੇ ਰਹਿਣਾ ਜੇ? ਜੱਟ ਐਸੀ ਬੱਬਰ ਸ਼ੇਰ ਕੌਮ ਹੈ। ਇਹ ਭੁੱਖੇ ਹੋਣ ਤਾਂ ਲੁੱਟਣ ਲੱਗ ਪੈਂਦੇ ਨੇ, ਰੱਜੇ ਹੋਣ ਤਾਂ ਕੁੱਟਣ ਲੱਗ ਪੈਂਦੇ ਨੇ। ਫਿਰ ਮੈਂ ਨੌਕਰੀ ਕੀਤੀ ਪਟਾਲ। ਅੱਛਾ, ਉਹ 6 ਸਾਲ ਹੀ ਰਿਹਾ ਉੱਥੇ ਸਿਰਫ। ਅੱਛਾ, ਉਹ ਉਹਨਾਂ ਘਰੋਂ ਦਾਲ ਚੌਲ ਹੀ ਨਹੀਂ ਮੁੱਕਦੇ। ਉਹ ਖਾਣ ਪੀਣ ਵਾਲੀ ਕੌਮ ਹੋਈ ਬਸ। ਦਾਲ ਚੌਲ ਹੀ ਖਾਈਏ, ਹੋਰ ਕੋਈ ਸ਼ਾਇਦ ਨਹੀਂ ਲੱਗਦੀ ਉਹਨਾਂ। ਆਉਂਦੇ ਨੇ ਕਿ ਇਹ ਜਿਹੜੀ ਖਾਣ ਵਾਲੀ, ਜਿਹੜੀ ਸਭ ਤੋਂ ਜ਼ਿਆਦਾ ਖਾਣ ਵਾਲੀ ਗੁਜਰਾਂ ਦੀ ਕੌਮ ਹੈ ਨਾ, ਉਹ ਬਾਟੀ ਨੇ। ਉਹ ਤੇ ਗੱਲ ਤੁਹਾਡੀ ਸਹੀ ਹੈ, ਲੇਕਿਨ ਹਰ ਅੱਛਾ, ਉਹ ਤੋਂ ਬਾਅਦ ਕਿੱਥੇ ਕੀਤੀ ਨੌਕਰੀ? ਹੋਰ ਨੌਕਰੀ ਕੀਤੀ ਜੇ ਮੈਂ ਰਾਣਿਆਂ। ਅੱਛਾ, ਵਾਹ ਬਈ ਵਾਹ, ਰਾਜਪੂਤਾਂ। ਹਾਂਜੀ, ਰਾਣਾ ਬਣਨਾ ਕੋਈ ਔਖਾ ਨਹੀਂ। ਅੱਛਾ, 3 ਮਹੀਨੇ ਟਿਕਾ ਕੇ ਝੂਠ ਬੋਲੋ ਰਾਣਾ ਤਿਆਰ। ਨਹੀਂ 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 ਨਹੀਂ, ਰਾਣੇ ਜਿਹੜੇ ਨੇ ਨਾ, ਇਹ ਰਾਣੇ ਰਾਜਪੂਤ ਜਿਹੜੇ ਨੇ, ਅਸਲ ਜਿਹੜੇ ਰਾਜਪੂਤ ਨੇ, ਹਾਂਜੀ, ਇਹ ਅਸਲ ਰਾਜਪੂਤਾਂ ਦੀ ਨਿਸ਼ਾਨੀ। ਉਹ ਕਿਸੇ ਦਾ ਨੁਕਸਾਨ ਨਹੀਂ ਕਰਦੇ, ਲੋਕਾਂ ਦਾ ਭਲਾ ਕਰਦੇ ਨੇ। ਇਹ ਸਿਆਪਾ ਇਸ ਗੱਲ ਦਾ ਕਿ ਇਸ ਕੌਮ ਦੇ ਵਿੱਚ ਉਰਲੇ ਪਰਲੇ ਵੀ ਨਕਲੀ ਰਾਣੇ ਬਣ ਗਏ ਨੇ, ਉਹ ਝੂਠ ਬੋਲਦੇ ਨੇ। ਫਿਰ ਮੈਂ ਨੌਕਰੀ ਕੀਤੀ ਸ਼ੇਹਾਂ। ਵਾਹ ਬਈ ਵਾਹ, ਅੱਲਾ ਹੀ ਮਾਫੀ ਦੇ। ਸਹੀ ਕਾਰੋਬਾਰੀ ਲੋਕ, ਐਸੇ ਕਾਰੋਬਾਰੀ ਲੋਕ। ਇੱਕ ਬਿੱਲੀ ਰੋਈ ਜਾਏ। ਅੱਛਾ, ਉਹ ਮੈਂ ਕਿਹਾ ਬਿੱਲੀਏ ਤੈਨੂੰ ਕੀ ਹੋਇਆ? ਹੋਇਆ ਕੀ ਆ, ਕਿਉਂ ਰੋਣ ਲਈ? ਆਂਦੀ ਮੇਰੇ ਕੋਲ ਗਲਤੀ ਹੋ ਗਈ, ਮੈਂ ਸ਼ਹਿਰ ਦੇ ਅੰਦਰੋਂ ਦੁੱਧ ਪੀ ਆਈ ਆ, ਮੈਨੂੰ ਫੜ ਕੇ ਬੰਨ ਕੇ ਚੋਣ ਡਾਏ ਨੇ। ਗੱਲਾਂ ਇਸ ਤਰ੍ਹਾਂ ਦੀਆਂ ਚੰਗੀਆਂ ਨੇ। ਫਿਰ ਕਿੱਥੇ ਕੀਤੀ ਨੌਕਰੀ? ਫਿਰ ਮੈਂ ਨੌਕਰੀ ਕੀਤੀ ਜੀ ਰਹਿਮਾਨੀਆਂ ਸੇਠਾਂ। ਵਾਹ ਬਈ, ਉੱਥੇ ਵੀ ਬੜਾ ਸਕੂਨ ਆਇਆ ਜੀ। ਅੱਛਾ ਅੱਛਾ, ਉਹ ਬੜੀ ਮਿਹਨਤੀ ਕੌਮ ਜੇ। ਇਸ ਤਰ੍ਹਾਂ ਹੀ। ਓਏ ਹੋਏ, ਇੰਨੀ ਮਿਹਨਤ ਕਰਦੇ ਨੇ ਉਹ, ਇੰਨੀ ਮਿਹਨਤ ਕਰਦੇ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਬਿਲਕੁਲ ਬਿਲਕੁਲ, ਮੈਂ ਵੀ ਵੇਖਿਆ ਮੇਰੇ ਜਿੰਨੇ ਮਿਲਣ ਵਾਲੇ ਇਹ ਸੇਠ ਨੇ ਨਾ, ਇਹ ਪਹਿਲੋਂ ਮਜ਼ਦੂਰ ਲੋਕ ਹੁੰਦੇ ਹਨ, ਪਰ ਇਹਨਾਂ ਮਿਹਨਤ ਕਰ ਕਰਕੇ ਅੱਜ ਸਭ ਤੋਂ ਜ਼ਿਆਦਾ ਰਿਜ਼ਕ ਕਮਾ ਲਿਆ। ਤੇ ਮੈਂ ਹਿਸਾਬ ਲਾਇਆ, ਜਿਹੜੇ ਰਹਿਮਾਨੀ ਨੇ ਨਾ, ਜਿਹੜੇ ਸੇਠ ਨੇ, ਇਹਨਾਂ ਨੇ ਹਲਾਲ ਦਾ ਰਿਜ਼ਕ ਕਮਾ ਕੇ ਆਪਣੀ ਔਲਾਦ ਨੂੰ ਖਵਾਇਆ, ਤੇ ਤਾਂ ਹੀ ਰੱਬ ਨੇ ਅੱਜ ਇਹਨਾਂ ਨੂੰ ਮਿਲਾਂ ਦਾ ਮਾਲਕ ਬਣਾ ਦਿੱਤਾ ਹੈ। ਸਹੀ ਗੱਲ ਹੈ। ਇਹ ਅਸਲ ਅਸਲਾਮ ਅਲੈਕਮ ਭਰਾਵਾ, ਛੋਟਿਆ ਵੀਰਾ। ਓਏ ਆਏ ਗਰਾਇਆ ਸਾਹਿਬ ਆਗਾ। ਚੌਧਰੀ ਕੀ ਹਾਲ ਹੈ ਭਾਈ? ਨਾ ਕਰਾਜੀ ਬਾਜੀ, ਸ਼ੁਕਰ ਅੱਲਾ ਦਾ। ਤੂੰ ਸੁਣਾ? ਆ ਫਿਰ ਇੱਥੇ ਆਪ ਹੋ, ਕੀ ਹਾਲ ਚਾਲ ਹੈ? ਅੱਲਾ ਦੀ ਮਿਹਰਬਾਨੀ, ਸ਼ੁਕਰ ਅੱਲਾ। ਇਹ ਚੋਰੀ ਮਨਵਰ ਕਰਾਇਆ ਕਮਾਲਿਆ, ਮੇਰਾ ਯਾਰ ਨਿੱਕਿਆ ਹੁੰਦਿਆਂ ਦਾ। ਜਾਣਦਾ ਜੀ ਮੈਂ ਇਹਨਾਂ ਨੂੰ। ਤੇ ਬੜਾ ਚੌਧਰੀ ਨਾਂ ਵਾਲਾ ਬੰਦਾ। ਤੇ ਮੇਰਾ ਨਿੱਕੇ ਹੁੰਦੇ ਅਸੀਂ ਨੇਜਾਬਾਜੀ ਖੇਡਦੇ ਹੁੰਦੇ ਸਾਂ, ਤੇ ਕੁਸ਼ਤੀਆਂ ਕਬੱਡੀਆਂ ਕਰਨੀਆਂ। ਤੇ ਚੌਧਰੀ ਮਨਵਰ ਦਾ ਇੱਕ ਨਾਂ ਸੀ। ਹਾਂਜੀ, ਚੌਧਰੀ ਸੁਣਾ ਫਿਰ ਪਿੰਡ ਦਾ ਕੀ ਹਾਲ? ਇਹ ਚੌਧਰੀ ਮਨਵਰ ਸਾਹਿਬ ਉਹ ਹੀ ਨੇ ਨਾ, ਉਹ ਜਿਹਨਾਂ ਨੂੰ ਆਪਣੇ ਡੇਰੇ ਦਾ ਕੁੱਤਾ ਵੀ ਪੈ ਜਾਂਦਾ। ਨਹੀਂ
ਕੁੱਤੇ ਵਫਾਦਾਰ ਹੁੰਦੇ ਨੇ, ਕੁੱਤੇ ਚੌਧਰੀ ਨੂੰ ਨਹੀਂ ਪੈਂਦੇ। ਹਾਂ ਸਹੀ ਗੱਲ ਹੈ। ਹੋਰ ਚੌਧਰੀ ਸਾਹਿਬ ਠੀਕ ਠਾਕ ਸ਼ੁਕਰ ਅੱਲਾ ਦਾ, ਤੂੰ ਸੁਣਾ? ਅੱਲਾ ਦਾ ਠੀਕ ਰਾਜੀ ਹੈ? ਬਿਹਤਰੀਨ। ਹੋਰ ਬਈ ਭਰਾ ਤੇ ਫਸਲਾਂ ਕੀ ਸਹੀ ਹੋਈਆਂ ਨੇ? ਫਸਲਾਂ ਇਨਸ਼ਾਅੱਲਾ ਇਸਕਾ ਮਾਸ਼ਾਅੱਲਾ ਬਹੁਤ ਸੋਹਣੀਆਂ ਨੇ। ਤੇ ਕੀ ਬੀਜਿਆ ਜੀ ਅੱਜ? ਕਣਕ ਬੀਜੀ ਹੈ, ਅੱਲਾ। ਮਕਈ ਬੀਜੀ ਹੈ। ਤੇ ਫਿਰ ਤੁਹਾਡੀ ਤੇ ਚਾਂਦੀ ਹੋ ਗਈ, ਕਣਕ ਹਾਂਜੀ। ਮਹਿੰਗੀ ਹੋਈ ਏਡੀ ਹੋ ਗਈ ਜੋ 4000 ਦਾ ਦੱਸੋ ਗਵਰਨਮੈਂਟ ਨੇ ਰੇਟ ਕਰ ਦਿੱਤਾ ਇੱਕ ਮਣ ਦਾ। ਤੇ ਭਾਵੇਂ ਮਾੜੇ ਬੰਦੇ ਮਰ ਜਾਣ, ਮੈਂ ਤੇ ਇੱਥੇ ਸ਼ਹਿਰ 'ਚ ਜਦੋਂ ਦਾ ਚੌਧਰੀ ਆਇਆ ਮੈਨੂੰ ਤੇ ਚਲੋ ਕਣਕ ਦੇ ਰੇਟਾਂ ਦਾ ਨਹੀਂ ਪਤਾ। ਇਹ ਦੱਸ ਪਈਓ ਜਿਹੜਾ ਮੇਰਾ ਰਕਬਾ ਚੌਧਰੀ, ਜਿਹੜਾ ਮੇਰੇ ਵਾਲਾ ਰਕਬਾ ਉਹਦੀ ਗੱਲ ਮੈਨੂੰ ਜ਼ਰਾ ਸੁਣਾ ਹਾਂ। ਕਿਵੇਂ ਦਾ ਅੱਜ ਕੱਲ ਮੇਰੇ ਜਿਹੜੇ ਮਜ਼ਾਰੇ ਜਿਹੜੇ ਅੱਜ ਕੱਲ ਕੱਖ ਵੀ ਨਹੀਂ ਕਰਦੇ ਆ, ਪੱਲੂ ਵੀ ਪੈਂਦੇ ਨੇ, ਖਰਚੇ ਬੜੇ ਲੱਗਦੇ ਨੇ, ਤੇ ਗਰੀਬ ਬੰਦੇ ਨੇ ਉਹ ਠੇਕੇ ਉਹਨਾਂ ਬੜੇ ਤਾਰੇ ਨੇ। ਚੌਧਰੀ ਸਾਹਿਬ ਮੈਂ ਸੁਣਿਆ ਉੱਥੇ ਮੈਨੂੰ ਮੇਰੀ ਡਿਊਟੀ ਲਾਓ। ਮੈਂ ਸੁਣਿਆ ਠੇਕਾ ਵੀ ਮੈਨੂੰ ਉਹ ਠੇਕਾ ਦਿੰਦੇ ਨੇ 60,000 ਤੇ ਮੈਂ ਸੁਣਿਆ ਜਿਹੜਾ ਠੇਕਾ ਲੱਖ ਰੁਪਇਆ ਹੋ ਗਿਆ। ਲੰਬੜਾਂ ਦੇ ਖਾਲਦ ਦੇ ਇਸ਼ਤਿਕਾਰ ਲੰਬੜ ਦੇ ਠੇਕਾ ਕਰ ਛੜਿਆ 1 ਲੱਖ ਰੁਪਇਆ। ਲੱਖ ਰੁਪਇਆ ਠੇਕਾ ਹੋ ਗਿਆ। ਇਹ ਲੰਬੜ ਜਿਹੜੇ ਨੇ ਹਰ ਵਾਰੀ ਠੇਕਾ ਸਭ ਤੋਂ ਪਹਿਲੂ ਇਹ ਹੀ ਉਹ ਵਧਾਉਂਦੇ ਚੌਖੀ ਜ਼ਮੀਨ ਹੈ ਨਾ, ਇਸ ਵਾਸਤੇ ਠੇਕਾ ਦਾ ਨਾਂ ਲੈਂਦੇ ਨੇ। ਸਾਡਾ ਇੰਨਾ ਠੇਕਾ ਮਿਲਦਾ ਉਹਦੇ ਤੇ ਲੰਬੜਾਂ ਦੇ ਨਾਲ ਜਿਹੜੀ ਮੇਰੀ ਜ਼ਮੀਨ ਲੱਗਦੀ ਉਹਦਾ ਠੇਕਾ ਮੈਂ ਵੀ ਯਾਰ 1 ਲੱਖ ਰੁਪਏ ਨਾ ਕਰ ਦਿਆਂ। ਲੱਖ ਰੁਪਇਆ ਕਰਦੇ ਉਹਦੇ ਤੇਰੇ ਮਦਾਰੇ ਨੇ ਗੰਢੇ ਬੀਜੇ ਨੇ, ਉਹਦੇ ਵਿੱਚ ਧਨੀਆ ਲਾਏ ਐ, ਉਹਦੇ ਕੋਲ 2-3 ਪੈਲੀਆਂ, ਕੋਲ 2-3 ਪੈਲੀਆਂ ਮਕਈ ਪੇ ਬੀਜਦਾ। ਅੱਜ ਮੈਂ ਕੋਲੋਂ ਨਹੀਂ ਲੰਘਿਆ, ਉਹਨੇ ਪਾਣੀ ਲਾਇਆ ਸੀ ਮਦਾਰੇ ਤੇਰੇ ਨੇ। ਅੱਛਾ ਚੌਧਰੀ ਸਾਹਿਬ ਰਫੜੇ 4-5 ਪੈਲੀਆਂ ਮਕਈ ਬੀਜ ਛੜੀ ਸੋਨੇ। ਚੱਲ ਕੋਈ ਨਹੀਂ ਗੱਲ ਓਏ ਕੋਨੀ ਇਹ ਮਾੜੇ ਲੋਕ ਇੱਥੇ ਕਮਾ ਕੇ ਖਾਂਦੇ ਨੇ, ਅੱਲਾ ਇਹਨਾਂ ਨੂੰ ਰਿਜ਼ਕ ਦੇਵੇ। ਉਹ ਸਾਡੇ ਜਿਹੜੇ ਵੱਡੇ ਵਡੇਰੇ ਹੁੰਦੇ ਹਨ ਜੋ ਜ਼ਮੀਨ ਦਿੰਦੇ ਨੇ ਤੇ ਨਾਲੇ ਵੀ ਦੁਆ ਕਰਦੇ ਨੇ ਭਾਈ ਤੂੰ ਚੌਧਰੀ ਠੇਕੇ ਤੇ ਲਈਏ ਪੈਲੀ ਤੇ ਅੱਲਾ ਤੈਨੂੰ ਇੱਥੋਂ ਰਿਜ਼ਕ ਦੇ, ਤੂੰ ਆਪਣੇ ਬੱਚਿਆਂ ਦਾ ਕਮਾ ਕੇ ਖਾਏ। ਬਿਲਕੁਲ ਬਿਲਕੁਲ। ਤੇ ਅਸੀਂ ਵੀ ਆਨੇ ਆ ਵੀ ਮਾੜੇ ਲੋਕ ਜਿਹੜੇ ਨੇ ਇੱਥੋਂ ਰਿਜ਼ਕ ਕਮਾ ਕੇ ਖਾਣ ਤੇ ਕਮਾ ਲਿਆ। ਇਹ ਜਿਹੜਾ ਚੌਧਰੀ ਮਨਵਰ ਕਰਾਇਆ ਨਾ, ਇਹ ਜ਼ਿਮੀਂਦਾਰ ਬੰਦਾ ਤੇ ਮੇਰਾ ਯਾਰ ਹੈ। ਇਹਦੇ ਵਾਸਤੇ ਯਾਰ ਕੋਈ ਖਾਣ ਪੀਣ ਦਾ ਵੀ ਬੰਦੋਬਸਤ ਕਰ, ਕਿਉਂਕਿ ਕਦੀ ਕਦੀ ਤੇ ਅੱਜ ਮਿਲਣ ਵਾਸਤੇ ਆਇਆ, ਹੋਰ ਸਾਰੀ ਡੇਰਾ ਡੱਪਾ ਸਾਰਾ ਖੈਰ ਹੈ। ਰਾਜੀ ਬਾਜੀ ਉਹ ਜਿਹੜਾ ਰੌਲਾ ਪਿਆ ਸੀ ਉਹ ਕਲੀਅਰ ਹੋਇਆ ਕਿ ਨਹੀਂ? ਉਹ ਜਿਹੜਾ ਪਿੱਛੇ ਸਲਾਬ ਆਇਆ ਉਹ ਚੌਧਰੀ ਸਾਹਿਬ ਦੀ ਜ਼ਮੀਨ ਉੱਤੋਂ ਰੁੜ ਗਈ ਹੈ, ਥੱਲੇ ਕਿਸੇ ਹੋਰ ਦੀ ਨਿਕਲ ਆਈ। ਅੱਛਾ ਉਹ ਜੀ ਦਰਿਆ ਦੇ ਕੰਢੇ ਤੇ ਬੈਠੇ ਸਾਡੇ ਫਿਰ ਇਹ ਗੱਲ ਤੇ ਹੁੰਦੀ ਰਹਿੰਦੇ ਨੇ ਵਾਦੇ ਕੱਢੇ। ਉਹ 2-3 ਮਰਬੇ ਨਾ ਰੁੜ ਗਈ ਤੇ 2-3 ਬਚ ਗਈ ਏ। ਤੇ ਤੁਸੀਂ ਦਰਿਆ ਦੇ ਕੰਢੇ ਤੇ ਬੈਠੇ ਹੁੰਦੇ ਹੋ? ਦਰਿਆ ਦੇ ਕੰਢੇ ਤੇ ਬੈਠੇ ਆ ਨਾ। ਕਿਉਂ ਘਰੋਂ ਕੱਢ ਛੜਿਆ ਤੁਹਾਨੂੰ? ਹਾਂ ਜੀ ਵਾਸਤੇ ਉਹਨਾਂ ਕੱਢ ਛੜੇ ਤਾਂ ਉਹ ਕਿਰਾਇਆ ਨਾ ਇਹ ਮੇਰਾ ਜਿਹੜਾ ਮੁਲਾਜ਼ਮ ਹੈ ਨਾ, ਇਹ ਜਿਹੜਾ ਮੇਰੇ ਨੌਕਰ ਹੈ ਨਾ ਬੜਾ ਹਸਮੁਖ ਹੈ। ਨਹੀਂ ਨਹੀਂ ਇਹ ਗੁੱਸਾ ਵੀ ਨਹੀਂ ਕਰਨਾ। ਇਹਦਾ ਗੁੱਸਾ ਨਹੀਂ ਕਰਨਾ। ਇਹ ਸਾਡਾ ਇਹ ਬੜਾ ਓਏ ਆਏ ਭਰਾ ਕੇ ਨਹੀਂ ਹੋਏ? ਉਹ ਨਹੀਂ ਆਪਾਂ ਜੀ ਉਹ ਇਹ ਤਾਂ ਪਤਾ ਨਹੀਂ ਕਿੱਥੇ ਰਹਿ ਗਿਆ। ਆ ਬਈ ਚੌਧਰੀ ਅਸ਼ਮਤ ਕੀ ਹਾਲ ਹੈ ਬਈ ਤੇਰਾ? ਉਹ ਚੰਗੇ ਨੇ ਵੀ ਗੁਆਂਢੀਆ, ਤੂੰ ਸੁਣਾ ਕੀ ਹਾਲ ਹੈ ਯਾਰ? ਤੇਰਾ ਆਏ ਦਿਨ ਕੋਈ ਨਾ ਕੋਈ ਲਾਮਾ ਬਣਿਆ ਹੁੰਦਾ। ਤੇਰੇ ਘਰ ਵਾਲੀ ਵੀ, ਤੇਰਾ ਮੁੰਡਾ ਜਿਹੜਾ ਤੂੰ ਇੱਕ ਗਿੱਠ ਦਾ ਮੁੰਡਾ ਜੰਮਿਆ ਆਪ, ਤੂੰ ਕਿੱਡਾ ਸੋਹਣਾ ਜਵਾਨ, ਤੇ ਇਹਦੀ ਵਾਰੀ ਪਤਾ ਨਹੀਂ ਤੈਨੂੰ ਤੂੰ ਕਿਹੜੀ ਖੁਰਾਕ ਖਾਧੀ ਸੀ। ਇਹ ਮੁੰਡਾ ਜਿੱਦਾਂ ਦਾ ਇੱਥੇ ਸਾਡੇ ਮਹੱਲੇ 'ਚ ਆ ਗਿਆ, ਇਹ ਮੇਰੇ ਨੌਕਰ ਤੇ ਵੀ ਗੱਲ ਪੈਂਦਾ ਤੇ ਮੈਨੂੰ ਵੀ ਗੱਲਾਂ ਕਰਦਾ। ਤੂੰ ਇਹਨੂੰ ਪਟਾ ਪਾ, ਇਹਨੂੰ ਡੱਕ। ਚੌਧਰੀ ਤੇਰਾ ਉਹਦਾ ਮਤੱਕਾ ਬਣਦਾ ਹੈ। ਓਏ ਇਹਨੂੰ ਸਮਝਾ, ਆਪਣੇ ਵਰਗੇ ਨੂੰ ਹੱਥ ਪਾਈ ਦਾ ਨਿੱਕੇ ਜੇ ਬਾਲ ਨਾਲ ਬਿਸਤ ਹੁੰਦਾ ਲੜ ਕੇ। ਮੈਨੂੰ ਕੀ ਸਮਝਾਣ? ਤੁਸੀਂ ਆਪਣੇ ਮੁੰਡੇ ਨੂੰ ਨਹੀਂ ਸਮਝਾ ਸਕਦੇ? ਓਏ ਅਸੀਂ ਤਾਂ ਉਹਨੂੰ ਡੱਕਿਆ, ਵਰਨਾ ਹੁਣ ਤੱਕ ਉਹਨੇ ਤੇਰੇ ਟੋਟੇ ਕਰ ਦੇਣੇ ਸਨ। ਹਾਂ ਤੇ ਟੋਟੇ ਕਰਨੇ ਪਲਮਾ ਜਾ ਬੜਾ ਵੱਡਾ। ਬਸ ਓਏ ਹੁਣ ਇਹ ਕਹਿ ਕੇ ਮਾਰ ਨਾ ਖਾ ਲੈ। ਓਏ ਚੌਧਰੀ ਅੱਜ ਮੇਰੇ ਕੋਲ ਪਰੌਣੇ ਆਏ ਨੇ। ਠੀਕ ਹੈ, ਧੀ ਰਾਣੀ ਦੇ ਰਿਸ਼ਤੇ ਦੀ ਗੱਲ ਤੈਅ ਕਰਨੀ ਹੈ। ਵਾਹ ਬਈ ਵਾਹ। ਇਹਨੂੰ ਸਮਝਾ ਦੇ ਕਿ ਵਿੱਚ ਕੋਈ ਲੋਚ ਨਾ ਤਲੇ। ਲੈ ਵੀ ਕਮਾਲਿਆ, ਧੀਆਂ ਹੁੰਦੀਆਂ ਨੇ ਸਾਰਿਆਂ ਦੀਆਂ ਸਾਂਝੀਆਂ। ਹਾਂਜੀ ਹਾਂਜੀ। ਜਿਹੜੀ ਪਿੰਡ ਦੀ ਧੀ ਹੋਵੇ, ਮਹੱਲੇ ਦੀ ਧੀ ਹੋਵੇ, ਉਹ ਹੁੰਦੀਆਂ ਨੇ ਸਾਰਿਆਂ ਦੀਆਂ ਸਾਂਝੀਆਂ। ਤੇ ਕੋਈ ਇਸੇ ਦਾ ਕਮਾਲਿਆ ਗੱਲ ਨਹੀਂ ਕਰਨੀ। ਉਹ ਸਾਡੀ ਵੀ ਧੀ ਹੈ, ਜੇ ਇਹਨਾਂ ਦੀ ਧੀ ਹੈ ਪਿਛਾ ਕੇ ਲੜਦੇ ਨੇ ਜਿਵੇਂ ਦੇ ਮਰਜ਼ੀ ਨੇ, ਪਰ ਹੈ ਤੇ ਸਾਡੇ ਗੁਆਂਢੀ ਨਾ। ਚੌਧਰੀ ਸਾਹਿਬ ਇਹਨਾਂ ਦੀ ਧੀ ਸਾਡੀ ਭੈਣ ਹੈ, ਹਾਂ। ਉਹਦਾ ਰਿਸ਼ਤਾ ਹੋਵੇ ਸਾਨੂੰ ਖੁਸ਼ੀ ਹੈ। ਉਹਦੇ ਵਿਆਹ ਤੇ ਅਸੀਂ ਸਾਰੇ ਕੰਮ ਕਰਾਂਗੇ, ਟੈਂਟ ਵੀ ਲਾਵਾਂਗਾ ਮੈਂ, ਕੁਰਸੀਆਂ ਸ਼ੁਰਸੀਆਂ ਸਾਰੀਆਂ। ਇਹ ਮੇਰੀ ਜ਼ਿੰਮੇਵਾਰੀ ਭਾਈ। ਬਸ ਠੀਕ ਹੋ ਗਿਆ, ਠੀਕ ਬਸ ਹੋ ਗਿਆ। ਮਿਹਰਬਾਨੀ, ਜਿਉਂਦਾ ਰਹੋ। ਇਨਸ਼ਾਅੱਲਾ ਸਾਡਾ ਵੇ ਜਿੱਥੇ ਸਾਡੀ ਲੋੜ ਹੋਈ, ਗੁਆਂਢ ਮੱਥਾ ਜਿੱਥੇ ਸਾਡੀ ਲੋੜ ਹੋਈ, ਅਸੀਂ ਵੀ ਤੇਰੇ ਲਈ ਹਾਜ਼ਰ ਆ ਭਾਈ। ਬੜੀ ਮਿਹਰਬਾਨੀ ਚੌਧਰੀ ਸਾਹਿਬ। ਆਓ ਚੌਧਰੀ ਸਾਹਿਬ ਤੁਹਾਡੀ ਰੋਟੀ ਪਕਾਈ ਹੈ, ਖਾ ਲਓ ਫਰਾ ਕੇ। ਆਜੋ ਠੀਕ ਹੈ, ਆ ਕਮਾਲਿਆ ਹੁੱਕਾ ਫੜ ਲੈ। ਆ ਵੀ ਬੱਚਿਆ ਜੀ ਆਪਾਂ ਜੀ ਓਏ ਹੁਣ ਪਰੌਣਿਆਂ ਨੇ ਆਣਾ ਹੈ ਜੀ ਆਪਾਂ ਜੀ। ਤੇ ਉਹਨਾਂ ਦੇ ਖਾਣ ਪੀਣ ਦਾ ਇੰਤਜ਼ਾਮ ਤੇ ਤੇਰੀ ਮਾਂ ਕਰ ਹੀ ਰਹੀ ਹੈ। ਅੱਛਾ ਮੈਂ ਕਹਿੰਦਾ ਜਾਣ ਨਾ ਜੀ ਆਪਾਂ ਵੀ ਅੱਜ ਦਿਨ ਪਾ ਲਈਏ ਤਾਂ ਕਿ ਟਾਈਮੋ ਟਾਈਮ ਧੀ ਰਾਣੀ ਦੇ ਹੱਥ ਪੀਲੇ ਕਰ। ਹਾਂ ਜੀ ਗੱਲ ਹੈ ਮਾਂ ਆਪਾਂ ਇਹ ਬੰਦਾ ਵੀ ਹੈ ਜੀ। ਉਹ ਗੱਡੀ ਰੁਕੀ ਤੇ ਆ ਤੇ ਅੱਛਾ ਜੀ ਹਾਂ ਮੈਂ ਨੰਦਾ ਪਰੋਣੇ ਲੈ ਕੇ ਆ ਚਾਚੇ ਨੂੰ ਅੰਦਰ। ਆਇਆ ਚਾਚਾ ਜੀ ਆਜੋ ਓਏ ਆਓ ਜੀ ਬਿਸਮਿਲ੍ਲਾ। ਭਾਜੀ ਸਲਾਮ ਅਲੈਕਮ। ਵਾਲੇਕਮ ਅਸਲਾਮ। ਬਾਰੇ ਵਾਹ ਸੁਣਾਓ ਠੀਕ ਹੋ? ਮੈਂ ਕਹਿੰਦਾ ਖੈਰਾ ਹੋ ਗਈ ਆ ਵੀ ਮੁੰਡਿਆ ਕੀ ਹਾਲ ਹੈ ਤੇਰਾ? ਆ ਮੇਰਾ ਵੱਡਾ ਪੁੱਤਰ ਹੈ ਜੀ। ਮੈਨੂੰ ਪਤਾ ਹੈ ਜੀ ਇਹ ਤਾਂ ਤੁਹਾਡਾ ਕਮਾਊ ਪੁੱਤਰ ਹੈ। ਬਿਲਕੁਲ ਮੇਰੇ ਵੱਡਾ ਪੁੱਤਰ ਇਹਦੇ ਤਾਂ ਖਾਨਦਾਨ ਚ ਲਹਿਰਾਂ ਮਹਿਰਾਂ ਕਰਦੀਆਂ ਭਾਈਆ। ਹਾਂਜੀ, ਹਾਂਜੀ। ਬਹਿ ਬਹਿ ਮੇਰਾ ਵੀਰ ਬਹਿ। ਮੈਂ ਬੜੀ ਦੇਰ ਦਾ ਤੁਹਾਡਾ ਇੰਤਜ਼ਾਰ ਕਰ ਰਿਹਾ ਬੜੀ ਸਾਂ। ਮਿਹਰਬਾਨੀ ਜੀ, ਬੜੀ ਮਿਹਰਬਾਨੀ ਤੁਹਾਡੀ। ਬੜੇ ਚੰਗੇ ਵੇਲੇ ਆਇਓ। ਭੈਣ ਤੁਹਾਡੀ ਨੇ ਹਾਂਡੀ ਰੱਖੀ ਹੈ, ਹੁਣੇ ਰੋਟੀ ਪਾ ਕੇ ਆਇਓ। ਉਹ ਨਾ ਵੀਰ ਜੀ, ਰੋਟੀ ਨਹੀਂ ਜੇ ਅਸਾਂ ਖਾਣੀ। ਕਿਉਂ ਭਾਈਆ? ਅਸੀਂ ਤਾਂ ਜਿਹੜੇ ਮਕਸਦ ਵਾਸਤੇ ਆਏ ਤੇ ਕਰਾਂਗੇ ਉਹ। ਮੈਂ ਤੇ ਲੈਣ ਆਇਆ ਤੇ ਕੋਈ ਰਿਸ਼ਤਾ।
ਮੁੰਡੇ ਦਾ ਬਿਸਮਿਲ੍ਲਾ, ਹਾਂ ਮੁੰਡੇ ਦਾ ਲੈਣ ਆਇਆ ਮੈਂ ਰਿਸ਼ਤਾ ਮੈਨੂੰ ਤਾਂ ਉਹ ਦੇਣਾ ਹੀ ਤੇ ਮੈਂ ਫਿਰ ਕਿਸੇ ਪਾਸੇ ਲੱਗਾਂਗਾ ਬਈ ਰਿਸ਼ਤਾ- ਚਾਹ ਪਾਣੀ ਸਾਰੀ ਉਮਰ ਪੀਂਦੇ ਹੀ ਰਵਾਂਗੇ ਭਾਈਆ ਰਿਸ਼ਤਾ ਤੇ ਤੇਰੇ ਨਾਲ ਲਾ ਦਿੱਤਾ ਹੈ। ਹਾਂਜੀ ਹਾਂਜੀ ਹੁਣ ਤੇ ਅਸੀਂ ਕਹਿੰਦੇ ਆ ਫਟਾਫਟ ਦਿਨ ਰੱਖੀਏ ਤੇ ਕੁੜੀ ਦੇ ਹੱਥ ਪੀਲੇ ਕਰਕੇ ਤੁਹਾਡੇ ਸਪੁਰਦ ਕਰੀਏ। ਤੋ ਮੈਂ ਫਿਰ ਕਿਦੋਂ ਆਵਾਂ ਜੇ ਦਿਨ ਲੈਣ ਲੋਏ ਤੇ ਬੜੀ ਗੱਲ ਬਣ ਗਈ ਜੇ ਮੈਂ ਕਿਦੋਂ ਆਵਾਂ ਦਿਨ ਲੈਣ ਬਈ ਉਹ ਜਦੋਂ ਮਰਜ਼ੀ ਆ ਜਾਣਾ। ਮੈਂ ਕਹਿੰਦਾ ਕੋਈ ਚਾਹ ਪਾਣੀ ਰੋਟੀ ਤੇ ਖਾ ਲਓ। ਨਾ ਜੀ ਨਾ ਰੋਟੀ ਨਹੀਂ ਖਾਣੀ ਸਾਨੂੰ ਹੋਰ ਬੜਾ ਇੱਕ ਜ਼ਰੂਰੀ ਕੰਮ ਹੈ ਰੋਟੀ ਵਾਲਾ ਕੰਮ ਨਹੀਂ ਕਰਨਾ ਫਿਰ ਰੋਟੀਆਂ ਦਿਨ- ਖਾਵਾਂਗੇ ਚੰਜਾਂ ਤੇ ਰੋਟੀਆਂ ਖਾਵਾਂਗੇ ਚਲੋ। ਸਾਰਾ ਕੁਝ ਕਰਾਂਗੇ ਫਿਰ ਇੰਜ ਕਰ ਲਓ ਹਾਂਜੀ। ਇਹ ਚੜ੍ਹਦੇ ਮਹੀਨੇ ਦੀ ਕੋਈ ਤਰੀਕ ਰੱਖ ਲਓ। ਚੜ੍ਹਦੇ ਮਹੀਨੇ ਦੀ ਮੈਂ 14 ਤਰੀਕ ਨੂੰ ਨਾ ਜਾਂ ਚੰਦ ਦੀ 14ਵੀਂ ਨੂੰ ਬਈ ਚੰਨ ਦੀ 14ਵੀਂ ਤੇ ਬੜਾ ਮੁਬਾਰਕ ਦਿਨ ਬੜਾ ਹੈ। ਮੁਬਾਰਕ ਦਿਨ ਲਓ ਦੱਸੋ ਹਾਂ ਵੀ ਮੁੰਡਿਆ ਰੱਖ ਲਈਏ ਚੰਨ ਦੀ 14ਵੀਂ। ਲਓ ਵਧੀਆ ਹੋ ਗਿਆ। ਲਓ ਜੀ ਠੀਕ ਹੈ ਚੰਦ ਦੀ 14ਵੀਂ ਸੇ ਆਏ ਵਾਜੇ ਵਜਾ ਕੇ ਆਵਾਂਗੇ ਤੁਸੀਂ ਇਨਸ਼ਾਅੱਲਾ ਗੱਜ ਵੱਜ ਕੇ ਆਓ ਜੀ ਅਸੀਂ ਹਾਜ਼ਰ ਹਾਂ। ਠੀਕ ਗੱਲ ਹੈ ਜੀ ਠੀਕ ਹੈ ਹਾਂ। ਸਾਨੂੰ ਫਿਰ ਇਜਾਜ਼ਤ ਦਿਓ ਬਿਸਮਿਲ੍ਲਾ। ਠੀਕ ਹੋ ਗਿਆ ਜੀ ਮੈਂ ਠੀਕ ਹੈ। ਕਹਿੰਦਾ ਫਿਰ ਕੁਝ ਖਾ ਪੀ ਲੈਂਦੇ। ਬੜਾ ਮੈਂ ਵੇਖੋ ਹਾਂ ਚਲੋ ਖੈਰ ਹੋਏ। ਉਸ ਭਈਆ ਉਹ ਜਿਹੜਾ ਮੈਂ ਕੰਮਾਂ ਕਿਸ ਉਹਦਾ ਵੀ ਕੋਈ ਪਤਾ ਹੈ ਕਿ ਨਹੀਂ ਯਾਦ ਹੈ ਕਿ ਨਹੀਂ ਯਾਦ ਆਹ ਮੈਨੂੰ ਯਾਦ ਹੈ ਮੈਂ ਪੂਰੀ ਕੋਸ਼ਿਸ਼ ਕਰ ਰਿਹਾ। ਹਾਂਜੀ, ਹਾਂਜੀ। ਹਾਂ, ਇਨਸ਼ਾਅੱਲਾ ਉਮੀਦ ਹੈ ਕਿ ਜੋ ਤੁਸੀਂ ਕਿਹਾ ਸੀ ਹਾਂਜੀ, ਹਾਂਜੀ। ਉਹਦਾ ਮੈਂ ਬੰਦੋਬਸਤ ਕਰ ਲਾਂ। ਠੀਕ ਹੋ ਗਿਆ ਹਾਂ, ਬੰਦੋਬਸਤ ਤੁਸੀਂ ਕਰਕੇ ਬੇਫਿਕਰ ਰੱਖਣਾ ਹੋ ਜਾਓ। ਠੀਕ ਹੋ ਗਿਆ ਤੁਸੀਂ ਬਸ ਆਓ ਜਾ ਕੇ ਕਿਤੇ ਲੈ ਆ ਕੇ ਜਾਓ ਆਓ। ਚਲੀਏ ਖੈਰ ਹੋ ਗਿਆ ਖੈਰ ਵਾਲਾ ਜਾਓ ਜੀ। ਵਾਲੇਕੁਮ ਸਲਾਮ ਜੀ ਵਾਲੇ ਜੀ ਭਾਈ ਠੀਕ ਹੈ ਮੁੰਡਿਆ ਚਾਂਦੀ 14 ਰੱਖ ਲਈ। जी भाई ਬਸ ਦੁਆ ਕਰੋ ਹੁਣ ਅੱਲਾ ਖੈਰ ਕਰੇ। अल्लाह खैर ਤੂੰ ਉੱਧਰ ਆ ਮੇਰੀ ਗੱਲ ਸੁਣ ਆ ਕੇ ਜ਼ਰਾ। जी भाई ऐसी मशवरा ਆ ਜਾ ਮੇਰਾ ਪੁੱਤਰ। ਜੀ ਚੌਰ ਸਾਹਿਬ ਉਹ ਕਮਾਲਿਆ ਹਾਂਜੀ ਮੈਂ ਚੱਲਾ ਵਾਂ ਸ਼ਹਿਰ ਤੇ ਗੱਡੀ ਮੈਂ ਸਾਫ਼ ਕਰ ਦਿੱਤੀ ਹੈ ਤੁਹਾਡੀ ਟੈਨਸ਼ਨ ਨਾ ਲਵੋ ਤੇ ਬਸ ਠੀਕ ਹੈ ਗੱਡੀ ਸਾਫ਼ ਹੋ ਗਈ ਹਾਂਜੀ ਤੇ ਇਹ ਮੇਰੀ ਗੱਲ ਗੌਰ ਨਾਲ ਸੁਣ ਲੈ ਇਹ ਗੁਆਂਢੀਆਂ ਦੀ ਬੱਚੀ ਦਾ ਇਹਨਾਂ ਨੇ ਕੁਝ ਵਿਆਹ ਸ਼ਾਹ ਦਿਨ ਸੁਣਿਆ ਮੈਂ ਰੱਖੇ ਨੇ ਹਾਂ ਰੱਖ ਲੈ ਚੰਦ ਦੀ 14 ਤਰੀਕ ਰੱਖੀ ਨੇ ਅੱਛਾ ਚੰਦ ਦੀ 14 ਤਰੀਕ ਮੇਰਾ ਮਤਲਬ ਹੈ ਫਿਰ ਯਾਦ ਰੱਖੀ ਕਿਲੇ ਹਾਂ ਜਾਣਾ ਨਹੀਂ ਠੀਕ ਹੈ ਜੀ ਕਿਉਂਕਿ ਧੀਆਂ ਭੈਣਾਂ ਹੁੰਦੀਆਂ ਨੇ ਸਾਰਿਆਂ ਦੀਆਂ ਸਾਂਝੀਆਂ ਇੰਜੀ ਗੱਲ ਚੌਰ ਸਾਹਿਬ ਤੇ ਨਾ ਤੇ ਇਹਨਾਂ ਨਾਲ ਕੋਈ ਰਫੜ ਪਾਣਾ ਇੱਕ ਤੇ ਤੇਰੀ ਇਹਨਾਂ ਨਾਲ ਲੱਗਦੀ ਬੜੀ ਏ ਉਹਨੇ ਕੰਮ ਗਲਤ ਕਰਦੇ ਨੇ ਗੱਲ ਗਲਤ ਕਰਦੇ ਨੇ ਫਿਰ ਗੁੱਸਾ ਚੜ੍ਹਦਾ ਤੇਰੇ 'ਚ ਗੁੱਸਾ ਨਹੀਂ ਇੰਨਾ ਹੋਣਾ ਚਾਹੀਦਾ ਓਏ ਇਹੀ ਕੋਈ ਕੰਮ ਕਮੀਆਂ ਦੇ ਨੌਕਰ ਚੌਧਰੀਆਂ ਦੇ ਨੌਕਰ ਅਸੀਂ ਉਹ ਕਹਿੰਦੇ ਗੱਲ ਗੱਲ ਤੇਰੀ ਕਮਾਲਿਆ ਤੇਰੀ ਗੱਲ ਠੀਕ ਏ ਅਸੀਂ ਚੌਧਰੀ ਆ ਸਾਡਾ 5 ਪਿੰਡਾਂ ਦੇ ਵਿੱਚ ਨਾਂ ਚੱਲਦਾ ਸਾਨੂੰ ਦੁਨੀਆ ਜਾਣਦੀ ਏ ਸਹੀ ਗੱਲ ਹੈ ਤੇ ਤੂੰ ਸਾਡਾ ਨਾਂ ਖਰਾਬ ਨਹੀਂ ਕਰਨਾ ਇੱਥੇ ਗੁਆਂਢ ਮੱਥਾ ਧੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਤੇ ਇਹ ਗੱਲ ਯਾਦ ਰੱਖੀ ਹਾਂਜੀ ਇੱਥੋਂ ਮੈਨੂੰ ਅਲਾਮਾ ਨਹੀਂ ਹੋਣਾ ਚਾਹੀਦਾ ਚੌਰ ਸਾਹਿਬ ਤੁਹਾਡੀ ਇੱਜ਼ਤ ਹੀ ਹੈਗੀ ਘਬਰਾਉਂਦੇ ਕਿਉਂ ਹੋ ਤੁਸੀਂ ਤੇ ਮੈਂ ਹੁਣ ਚੱਲਾਂ ਵਾਂ ਤੇ ਮੈਂ ਕੱਲ ਜਾਂ ਪਰਸੋਂ ਤੱਕ ਅੱਪੜ ਪਵਾਂਗਾ ਮੈਂ ਕਹਿੰਦਾ ਇਹਨਾਂ ਦੇ ਵਿਆਹ ਤੱਕ ਆ ਜਾਓ ਤੇ ਬੜੀ ਗੱਲ ਏ ਆ ਕੋਈ ਨਹੀਂ ਵਿਆਹ ਤੋਂ ਪਹਿਲੂ ਹੀ ਆ ਜਾਗਾ ਧੀ ਦਾ ਕੰਮ ਹੈ ਇਨਸ਼ਾਅੱਲਾ ਤਾਲਾ ਰਲ ਮਿਲ ਕੇ ਸਾਰਾ ਕਰਾਂਗੇ ਪਰੋਣਿਆਂ ਨੂੰ ਭਾਵਾਂ ਖਿਲਾਰਾਂਗੇ ਠੀਕ ਹੈ ਚੌਰ ਤੇ ਸਾਹਿਬ ਬਸ ਤੂੰ ਧਿਆਨ ਰੱਖਣਾ ਘਰ ਡੇਰੇ ਡੰਡੇ ਦਾ ਕੋਈ ਪਰੋਣੇ ਹਿਰਦਾ ਆਇਆ ਤਾਂ ਚਾਹ ਪਾਣੀ ਪੁੱਛਦਾ ਰਵੀ ਅੱਛਾ ਜੀ ਠੀਕ ਹੈ ਚੌਰ ਸਾਹਿਬ ਵਿਆਹ ਵਾਲਾ ਘਰ ਤੇ ਰੌਣਕ ਨਹੀਂ ਨਜ਼ਰ ਆ ਰਹੀ ਪਤਾ ਨਹੀਂ ਕਿੱਥੇ ਟੁੱਟ ਗਿਆ ਵੀ ਸਾਰੇ ਦੱਸਿਆ जी भाई ਬਈ ਮੈਂ ਤੇ ਦਿਨ ਲੈ ਸਾਨੂੰ ਨਾ ਕਹੋ ਕੋਈ ਤਿਆਰੀ ਕਰ ਲਾਂਗਾ। ਚਾਚਾ ਜੀ ਮੇਰੇ ਹੈਰ ਤਾਂ ਦਿਨ ਆ ਹੀ ਗਿਆ ਉਹ ਹੈ ਦਿਨਾਂ ਦਾ ਤੇ ਪਤਾ ਨਹੀਂ ਲੱਗਾ ਮੈਂ ਤੇ ਹੈਰਾਨ ਆ ਕਿ ਅੱਖ ਝਪਕਦਿਆਂ ਦਿਨ ਮੁੱਕ ਗਏ ਨੇ ਜੱਜ ਬੂਹੇ ਤੇ ਖਲੋਤੀ ਆ ਕੇ। ਵਾਹ ਜੀ ਵਾਹ ਬਿਸਮਿਲ੍ਲਾ ਕਰੀਏ। ਹਾਂਜੀ ਹਾਂਜੀ ਜੀ ਆਇਆਂ ਨੂੰ ਜੀ ਆਇਆਂ ਨੂੰ। ਸਾਨੂੰ ਤੇ ਚਾਹ ਚੜ ਗਏ ਸਾਡੇ ਘਰ ਅੱਜ ਬਰਾਤ ਢੋਗੀ ਹੈ ਹਾਂਜੀ ਹਾਂਜੀ ਤੇ ਮੌਲਵੀ ਸਾਹਿਬ ਵੀ ਨਾਲ ਹੀ ਆਏ ਨੇ। ਹਾਂਜੀ ਕਰੋ ਟਿਕਾਸ਼ ਜੀ, ਕਰਾਓ ਸ਼ੁਰੂ ਇਹ ਬਹੁਤ ਵਧੀਆ ਕੀਤਾ ਤੁਸੀਂ ਹੈ ਜੀ। ਤੇ ਮੈਂ ਧੀ ਰਾਣੀ ਨੂੰ ਆਵਾਜ਼ ਦਵਾਂ। ਹਾਂਜੀ ਹਾਂਜੀ ਬੇਗਮ ਬਈ ਲੈ ਕੇ ਆ ਧੀ ਰਾਣੀ ਨੂੰ। ਹੋਰ ਸੁਣਾਓ ਸਫ਼ਰ ਹੈ ਤਾਂ ਗੁਜ਼ਰਿਆ ਹਾਂਜੀ ਹਾਂਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਤੁਹਾਡੇ ਕੋਲ ਆਉਣਾ ਸੀ ਤੇ ਅੱਛਾ ਹੀ ਗੁਜ਼ਰਨਾ ਸੀ ਆਜੋ ਬੇਟਾ ਆਜੋ ਬੈਠੋ। माशाल्लाह जोड़ी सोनी भाईया। ਹਾਂਜੀ, ਹਾਂਜੀ। अल्लाह पाक नजरे बात तो बचाए। ਨਜ਼ਰ ਨਾ ਲਗਾਏ ਅੱਲਾ ਜੀ हाँ आजो आजो इधर आजो। ਹਾਂਜੀ ਹੁਣ ਨਿਕਾਹ ਸ਼ੁਰੂ ਕਰੀਏ ਜੀ ਉਹ ਨਹੀਂ ਭਾਈ ਜੀ ਅਜੇ ਆਓ ਭਾਈਆ ਮੇਰੀ ਗੱਲ ਸੁਣੋ ਜ਼ਰਾ की गल है भाईया? ਮੈਨੂੰ ਇਹ ਦੱਸੋ ਕਿ ਜਿਹੜਾ ਮੇਰਾ ਤੋਂ ਵਾਅਦਾ ਕੀਤਾ ਸੀ ਉਹ ਕੋਈ ਸ਼ੈ ਜਿਹੜੀ ਦੇਣੀ ਸੀ ਜੀ ਮੈਨੂੰ ਵਹਾਓ ਕੀ ਜੇ ਉਹਦਾ सारियां शैवां पूरियां ने ਭਾਈ ਮੈਨੂੰ ਅੱਖੀ ਵਹਾ ਦੇ ਮੈਨੂੰ ਜ਼ੇਵਰ ਜਿਹੜਾ ਮੈਨੂੰ ਇੱਕ ਵਾਰ ਚੈੱਕ ਕਰਾ ਦਿਓ ਜ਼ਰਾ भाई जेवर पूरा 10 तोले तेरे नाल ज़बान होई सी जेवर मौजूद है बेगम। ਮੈਂ ਇੱਕ ਨਜ਼ਰ ਮਾਰਨਾ ਜ਼ਰਾ ਇੱਕ ਨਜ਼ਰ ਮਾਰ ਇਹਨਾਂ ਨੂੰ ਜ਼ੇਵਰ ਲਿਆ ਕੇ ਵਿਖਾ ਦਿਓ ਵੇ ਭਾਈਆ ਜੇ ਇੱਕ ਨਜ਼ਰ ਮਾਰ ਕੇ ਤੇਰੀ ਤਸੱਲੀ ਹੁੰਦੀ ਏ ਤੇ ਭਾਈ ਤੈਨੂੰ ਵਿਖਾ ਦੇਨੇ ਆ। ਠੀਕ ਹੈ ਮੈਨੂੰ ਵਹਾ ਦਿਓ ਇਹ ਚੀਜ਼ ਤਾਂ ਤੇਰੇ ਘਰ ਹੀ ਜਾਣੀ ਹੈ ਤੇਰੀ ਅਮਾਨਤ ਹੈ ਤੂੰ ਹੁਣ ਲੈ ਜਾ ਸਵੇਰੇ ਲੈ ਜਾ ਜਦੋਂ ਠੀਕ ਦਿਲ ਹੈ। ਕਰੇਗਾ ਲੈ ਜੇ। ਠੀਕ ਹੈ ਹਾਂ ਗੱਲ ਸੁਣਿਆ ਜੇ ਸਰ ਕੀ ਗੱਲ ਹੈ ਬੇਗਮ? ਅਸੀਂ ਲੁੱਟੇ ਗਏ ਜੇ ਕੀ ਮਤਲਬ?
ਅੰਦਰ ਤੇ ਕੋਈ ਸ਼ੈ ਨਹੀਂ ਰਹੀ। ਮਤਲਬ ਉਹ ਜ਼ੇਵਰ ਪਤਾ ਨਹੀਂ ਕਿੰਨੂੰ ਜਿਹੜਾ ਜੇ ਅਜ਼ਾਬ ਨਾਜ਼ਲ ਹੋਇਆ ਜੇ, ਕਿਹੜਾ ਮੇਰੀ ਧੀ ਦੀਆਂ ਖੁਸ਼ੀਆਂ ਲੁੱਟ ਕੇ ਲੈ ਗਿਆ ਜੇ। ਤੇਰੇ ਕਹਿਣ ਦਾ ਮਤਲਬ ਜ਼ੇਵਰ ਚੋਰੀ ਹੋ ਗਿਆ। ਹਾਂਜੀ। ਦੇਖੋ ਵੀ ਕਿਸ ਤਰ੍ਹਾਂ ਹੋ ਸਕਦਾ ਪੂਰਾ 10 ਤੋਲੇ ਜ਼ੇਵਰ ਮੈਂ ਇੰਨੀ ਮਿਹਨਤ ਨਾਲ ਇਕੱਠਾ ਕੀਤਾ। ਮੈਨੂੰ ਨਹੀਂ ਜੇ ਪਤਾ ਲੱਗਾ ਕੌਣ ਸਾਡੀ ਧੀ ਦੀਆਂ ਖੁਸ਼ੀਆਂ ਲੈ ਕੇ ਟੁਰ ਗਿਆ ਜੇ। ਭਾਈਆ ਜ਼ੇਵਰ ਚੋਰੀ ਭਈਆ ਕੀ ਹੋ ਗਿਆ? ਕੀ ਉਹ ਜ਼ੇਵਰ ਚੋਰੀ ਹੋ ਗਿਆ, ਕੋਈ ਜ਼ੇਵਰ ਕੱਢ ਕੇ ਲੈ ਗਿਆ ਸਾਡੇ ਘਰੋਂ। ਨਾ ਭਈਆ, ਭੈਣ ਮੇਰੇ ਨੂੰ ਪੁੱਛਿਆ ਕੋਈ ਡਰਾਮਾ ਨਾ ਕਰਦੀ ਹੋਵੇ। ਨਹੀਂ ਬਾਜੀ, ਮੈਂ ਕੋਈ ਡਰਾਮਾ ਨਹੀਂ ਕਰਦੀ ਪਈ। ਮੇਰੀ ਧੀ ਦੀਆਂ ਖੁਸ਼ੀਆਂ ਵੀ ਲੈ ਗਿਆ ਜੇ। ਮੈਨੂੰ ਰੋਣਾ ਲੱਗਦਾ, ਮੇਰੇ ਨਾਲ ਰੋਲਾ ਨਹੀਂ ਕਰਦੇ ਜੇ। ਹੋ ਭਈਆ, ਡਰਾਮਾ ਕਰਦੇ ਹੋ ਪੈ। ਉਹ ਭਾਈਆ ਸਾਡੀ ਧੀ ਦਾ ਵਿਆਹ ਹੈ, ਜੱਜ ਬੂਹੇ ਤੇ ਆਈ, ਅਸੀਂ ਕੋਈ ਤਮਾਸ਼ਾ ਕਰ ਸਕਨੇ ਆ? ਇਸੇ ਤੇ ਤੁਹਾਨੂੰ ਨਿਕਾਹ ਦੀ ਕਾਲ ਪੈ ਗਈ ਸੀ ਤੇ ਤੂੰ ਪਰ ਨਿਕਾਹ ਹੋ ਜਾ, ਮੈਨੂੰ ਸਨ ਦੇਣਾ ਨਾ ਪੈ ਜਾਵੇ। ਮੈਨੂੰ ਜ਼ੇਵਰ ਵਿਖਾਓ ਪਹਿਲੋਂ। ਠੀਕ ਹੈ ਭਾਈਆ, ਮੁੰਡੇ ਵਾਲਾ ਨਾ ਕੁਝ ਵੀ ਕਹਿ ਸਕਦਾ ਹੈ। ਉਹ ਠੋ ਮੁੰਡਿਆ ਤਾਂ ਅਸਾਂ ਨਹੀਂ ਇੱਥੇ ਕਰਨਾ, ਅਸੀਂ ਨਹੀਂ ਕਰਨਾ। ਨਹੀਂ ਬਾਜੀ, ਇਹ ਵੇਖੋ ਮੈਂ ਤੁਹਾਡੇ ਪੈਰਾਂ 'ਚ ਆਪਣੀ ਚਾਦਰ ਉਹ ਬੀਬੀ ਕੋਈ ਨਹੀਂ, ਮੇਰੇ ਨਾਲ ਜਿਹੜੀ ਭਾਈਏ ਨੇ ਗੱਲ ਬਾਜੀ, ਕੀਤੀ ਹੈ ਮੇਰੀ ਮੈਂ ਉੱਤੇ ਧੀ ਦਾ ਟਾਲਾ। ਕਦੀ ਸਾਰੀ ਜ਼ਿੰਦਗੀ ਘਰ ਨਹੀਂ ਵਸ ਸਕਦਾ, ਘਰ ਨਹੀਂ ਵਸ ਸਕਦਾ। ਮੇਰੀ ਭੈਣ ਇਸ ਤਰ੍ਹਾਂ ਨਹੀਂ, ਇੰਜ ਨਹੀਂ ਹੋਣਾ। ਇਸ ਬੂਹੇ ਤੇ ਇਸੇ- ਕਦੀ ਕੋਈ ਜੱਜ ਇਸੇ- ਨਹੀਂ ਇੰਜ ਨਹੀਂ ਹੋਣਾ। ਚੱਲ ਮੁੰਡਿਆ, ਮੇਰੇ ਅਧੀਰਾ, ਮੇਰੇ ਅਧੀਰਾ। ਤੁਸੀਂ ਕਿਉਂ ਨਹੀਂ ਉਹ ਸਮਝਦੇ ਨਹੀਂ ਜੀ ਪੁੱਤਰਾ, ਬਣਾਣਾ ਮੇਰੇ ਤੇ ਭਾਈਏ ਨੇ ਗੱਲ ਕੀਤੀ ਸੀ, ਮੈਂ ਨਹੀਂ ਇਸ ਨਿਕਾਹ ਕਰਦਾ। ਮੈਂ ਕੋਈ ਨਹੀਂ ਬਾਜੀ ਉਹ ਵੇਖੋ ਰੋ ਰਹੇ ਨੇ, ਕੋਈ ਕਰ ਦਿਖਾਓ ਇੱਥੇ ਲਾਓ ਨਾ। ਉਹ ਮੈਂ ਚੱਲਿਆ ਹਾਂ, ਮੈਂ ਇੱਥੇ ਨਹੀਂ ਮੁੰਡੇ ਦਾ ਕਰਨਾ। ਠੀਕ ਹੈ ਬਾਜੀ ਇੰਜ ਨਾ ਕਰੋ। ਰੁਕ ਜਾ ਸ਼ੌਕਾਰਾ। ਉਹ ਤੂੰ ਇੰਨੇ ਕੋ ਜ਼ੇਵਰ ਦੀ ਖਾਤਰ ਇੱਕ ਧੀ ਦਾ ਘਰ ਬਰਬਾਦ ਕਰਕੇ ਤੁਰ ਚੱਲਾ? ਨਹੀਂ ਉਹ ਭਾਈਆ ਇਹਨਾਂ ਮੇਰੇ ਨਾਲ ਗੱਲ ਕੀਤੀ, ਚੋਰੀ ਸਾਹਿਬ ਇਹਨਾਂ ਮੇਰੇ ਨਾਲ ਗੱਲ ਇਹ ਕੀਤੀ ਹੈ। ਸੱਚੇ ਨੇ, ਇਹ ਬਿਲਕੁਲ ਸੱਚੇ ਨੇ। ਮੈਂ ਤੁਹਾਨੂੰ ਦੱਸ ਦਿਆਂ, ਇਹ ਬਿਲਕੁਲ ਠੀਕ ਆਖਦੇ ਨੇ ਪੈ। ਤੇ ਆ ਇਧਰ ਨਿਕਿਆ ਆਮਰ ਪੁੱਤਰ, ਇਹ ਕਿੱਥੋਂ ਮਿਲਿਆ ਤੁਹਾਨੂੰ? ਭਾਈਆ ਆ ਜਿਹੜਾ ਤੇਰਾ ਵੱਡਾ ਪੁੱਤਰ ਆ ਤੇਰੇ ਆ ਵੇਖਾ ਉਹੀ ਇਹ ਸਾਰਾ ਜ਼ੇਵਰ। ਹਾਂ ਇਹ ਤੇ ਉਹੀ 10 ਤੋਲੇ ਸੋਨਾ ਹੈ। ਤੇਰੇ ਇਸ ਵੱਡੇ ਪੁੱਤਰ ਤੈਨੂੰ ਮੈਂ ਦੱਸਦਾ ਸਾਂ ਕਿ ਇਹ ਜੁਆ ਖੇਡਦੇ ਹੀ ਇਹਨੂੰ ਭੈੜੀ ਲੱਤ ਲੱਗੀ ਏ। ਇਹਨੇ ਉਧਰੋਂ ਮੇਰੀ ਭੈਣ ਦੀ ਬਰਾਤ ਘਰ ਆਈ ਏ, ਉਧਰੋਂ ਇਹ ਸਾਰਾ ਸੋਨਾ ਜਹੇਜ਼ ਦਾ ਸਾਰਾ ਸਮਾਨ ਇਕੱਠਾ ਕਰਕੇ ਤੇ ਸਾਰਾ ਵੇਚਣ ਵਾਸਤੇ ਟੁਰ ਗਿਆ। ਮੈਂ ਉਹਨਾਂ ਨੂੰ ਵੀ ਜੁੱਤੀਆਂ ਮਾਰੀਆਂ ਤੇ ਇਹਨੂੰ ਜੁੱਤੀਆਂ ਮਾਰ ਕੇ ਲੈ ਕੇ ਆਇਆ ਹਾਂ। ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਤੇ ਤੂੰ ਵੀ ਇਸ ਗੱਲ ਦਾ ਖਿਆਲ ਕਰ ਲੈ, ਧੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ। ਇਹ ਇਹਨਾਂ ਦੀ ਧੀ ਨਹੀਂ ਹੈ, ਮੇਰੇ ਗੁਆਂਢੀ ਨੇ ਤੇ ਇਹ ਮੇਰੀ ਧੀ ਏ। ਇਹ ਗੱਲ ਯਾਦ ਰੱਖ। ਬੜੀ ਮਿਹਰਬਾਨੀ ਚੌਧਰੀ ਅਸ਼ਫਤ, ਅੱਜ ਤੂੰ ਸਾਨੂੰ ਜ਼ਲੀਲ ਹੋਣ ਤੋਂ ਬਚਾ ਲਿਆ ਯਾਰ। ਰਹੀ ਗੱਲ ਇਸ ਗੰਦੀ ਔਲਾਦ ਦੀ, ਇਹਨਾਂ ਦੇ ਮੈਂ ਬਾਅਦ ਚੋਂ ਨਿਬੜਾਂਗਾ। ਲੈ ਭਾਈਆ अपना 10 तोले सोना ले तो मौलवी साहब को क्या फटाफट निकाह शुरू करा। अब्बा जी अब मैं ये निकाह नहीं कर सकती। क्यों पुत्र? मुझे इस निकाह पर एतराज है। क्यों? जिन लोगों को आप अपनी बेटी दे रहे हो और उनको आपकी बेटी की जरूरत नहीं, माल दौलत पानी जेवरात की जरूरत है, ऐसे लालची लोगों के घर पे मैं नहीं जाना चाहती। जब इनको दौलत नहीं मिलेगी, जेवरात नहीं मिलेगा, ये तो कभी भी मुझे आपके घर छोड़ने के लिए तैयार हो जाएंगे। तो लिहाजा मुझे ये निकाह नहीं करना है। ना पुत्र ना, वो जिन्हां धीआं दीआं डोलियां बूहे तो वापस जांदियां जान, वो सारी जिंदगी गलियां दे कखां को रुल जांदियां ने। लोगों ने ये नहीं कहना कि जंग किसी वजह नाल वापस हुई, उन्होंने कहना ना तीज कोई है ने जेड़ा जांदियां नूं बूहे ते छड्ड के चली गई। धी राणीए ये लालच ते दुनिया तो मौके नहीं सकदा। मैं तेरा रिश्ता ते प्यो वेख के तय नहीं सी कीता, ओ मुंडा पढ़िया लिखिआ है, उतों तेरे हांद है, ओ मुंडे नूं वेख के मैं रिश्ता तय कीता सी। ओ मुंडिया ओ तू पुत्तर है मेरा, अपने प्यो नूं पुछ लै, जे इहनूं रिश्ता मंजूर है तो ठीक है, नहीं तैनूं लै के चला जा इत्थों। बाजी मंजूर है ना रिश्ता? बाजी करो। चल चल पुत्रा ठीक है जिस तरह तू भी खुश है तो भैया मैनू माफी दे दे इस गल दी। ते ए मेरी धी है, मैं निकाह वास्ते तैयार हाँ, मैनू किसी जेवर की तेरे दी कोई लोड़ नहीं। इस गल का पता जेवर लैन तो बाद लग्या तुहानू है? कोई गल मैनू गलती लग गई है, इंसान गलती का पुतला है, गलती हो गई है। इन्होंने सारी जिंदगी बच्चियां ने इकट्ठे गुजारनी। मैनू निकाह दे दिया जेवर भी तू ही को रख भैया, मैनू नहीं चाहिए तेरा जेवर। ये बच्ची मेरी है, मेरे को धी की कमी सी, अल्लाह ने मैनू धी दे, मैनू घर अपने रखा बस। मैं ले बे कुड़िए ए तेरी अमानत है, तू रख ले। चलो भाई हुण निकाह पढ़ाओ तो खुशियां मनाओ। बल्ले बल्ले बल्ले।